ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 4 ਅਗਸਤ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਲਾਈਕ ਕਰੋ, ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ। ਜਿਹੜੀ ਪਹਿਲੀ ਗੱਲ ਤੇ ਚਾਨਣ ਪਾਉਣਾ ਅੱਜ ਉਹ ਇਹ ਹੈ ਕਿ ਅੱਜ ਇਮਰਾਨ ਖਾਨ ਨੂੰ ਕੈਦ ਹੋਏ 365 ਦਿਨ ਹੋ ਗਏ ਨੇ, 1 ਸਾਲ ਹੋ ਗਿਆ, ਪੂਰਾ 1 ਵਰ੍ਹਾ ਹੋ ਗਿਆ। ਇਹ ਕੈਦ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਹੱਕ ਹੈ। ਇਹ ਕੈਦ ਝੂਠੇ ਮੁਕੱਦਮਿਆਂ ਦੇ ਉੱਤੇ ਬੇਸ ਕਰਕੇ ਸਾਰੇ ਫਰਾਡ ਤੇ ਝੂਠੇ ਮੁਕੱਦਮੇ ਬਣਾਏ ਗਏ ਤੇ 1 ਸਾਲ ਤੋਂ ਇਮਰਾਨ ਖਾਨ ਨੂੰ ਕੈਦ 'ਚ ਰੱਖਿਆ ਗਿਆ। ਹੁਣ ਇਸ ਵੇਲੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਵੀ ਹੋਈ ਹੈ, 2-3 ਵਾਰੀ ਹੋਈ ਹੈ, ਵਜ਼ਨ ਵੀ ਘਟਿਆ ਹੈ ਔਰ ਹੋਰ ਵੀ ਇਹਦੇ ਉੱਤੇ ਜ਼ਾਹਿਰ ਹੈ ਗੱਲਾਂ ਕਰਦੇ ਹਾਂ ਸਾਰੀ ਗੱਲ ਦੇ ਉੱਤੇ। ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਹੈ ਕਿ ਅੱਜ ਇਹ 1 ਸਾਲ ਕਿਉਂਕਿ ਇਮਰਾਨ ਖਾਨ ਨੂੰ ਹੋ ਗਿਆ ਕੈਦ ਹੋਏ ਨੂੰ, ਇਸ ਵਜ੍ਹਾ ਤੋਂ ਪੂਰੀ ਦੁਨੀਆ ਦੇ ਵਿੱਚ ਅੱਜ ਪਾਕਿਸਤਾਨੀ ਜਿਹੜੇ ਨੇ ਉਹ ਮੁਜ਼ਾਹਰੇ ਕਰ ਰਹੇ ਨੇ। ਇਸੇ ਸਿਲਸਿਲੇ ਦੇ ਵਿੱਚ ਅੱਜ ਪਾਕਿਸਤਾਨ ਤਹਿਰੀਕ ਇਨਸਾਫ ਨੇ ਬਰਮਿੰਗਮ ਦੇ ਵਿੱਚ ਤੇ ਮਾਨਚੈਸਟਰ ਦੇ ਵਿੱਚ ਮੁਜ਼ਾਹਰਿਆਂ ਦਾ ਅਰੇਂਜ ਕੀਤਾ ਹੈ। 2 ਵਜੇ ਜ਼ਾਹਿਰ ਹੈ ਬਰਤਾਨੀਆ ਦੇ ਸ਼ਹਿਰ ਨੇ ਦੋਵੇਂ, 2 ਵਜੇ ਦੁਪਹਿਰੇ ਅੱਜ ਬਰਮਿੰਗਮ ਦੇ ਵਿੱਚ ਇੱਕ ਮੁਜ਼ਾਹਰਾ ਹੋਏਗਾ। ਮੈਂ ਵੀ ਉਹਦੇ ਜਾਵਾਂਗਾ, ਮੈਂ ਵੀ ਉੱਥੇ ਤੁਹਾਡੇ ਨਾਲ ਮਿਲਾਂਗਾ ਵੀ ਤੇ ਤੁਹਾਡੇ ਨਾਲ ਰਲ ਕੇ ਆਵਾਜ਼ ਚੁੱਕਾਂਗਾ ਇਮਰਾਨ ਖਾਨ ਵਾਸਤੇ ਔਰ ਇਹਨਾਂ ਸਾਰੀਆਂ ਜ਼ਿਆਦਤੀਆਂ ਦੇ ਖਿਲਾਫ। ਫਿਰ ਸ਼ਾਮੀ 6 ਵਜੇ ਅੱਜ ਹੀ ਮਤਲਬ 4 ਅਗਸਤ ਔਰ ਇਤਵਾਰ ਨੂੰ 2 ਵਜੇ ਦੁਪਹਿਰੇ ਬਰਮਿੰਗਮ 'ਚ ਤੇ 4 ਵਜੇ ਸ਼ਾਮੀ ਮਾਨਚੈਸਟਰ 'ਚ ਇੱਕ ਹੋਰ ਮੁਜ਼ਾਹਰਾ ਹੋ ਰਿਹਾ। ਉੱਥੇ ਵੀ ਮੈਂ ਹਾਜ਼ਰ ਹੋਵਾਂਗਾ ਤੇ ਤੁਹਾਡੇ ਨਾਲ ਰਲ ਕੇ ਆਵਾਜ਼ ਚੁੱਕਾਂਗਾ ਇਮਰਾਨ ਖਾਨ ਵਾਸਤੇ ਔਰ ਪਾਕਿਸਤਾਨ 'ਚ ਜਿਨ੍ਹਾਂ ਦੇ ਨਾਲ ਜ਼ੁਲਮ ਹੋ ਰਿਹਾ ਔਰ ਜਿਨ੍ਹਾਂ ਨਾਲ ਜ਼ਿਆਦਤੀਆਂ ਹੋ ਰਹੀਆਂ, ਬਲਕਿ ਪੂਰੇ ਪਾਕਿਸਤਾਨ ਨਾਲ ਹੀ ਹੋ ਰਹੀਆਂ ਨੇ, ਤੁਹਾਨੂੰ ਪਤਾ ਹੈ ਇਸ ਵੇਲੇ ਤੇ ਉਹਦੇ ਖਿਲਾਫ ਆਵਾਜ਼ ਚੁੱਕਾਂਗੇ। ਤੁਹਾਡੇ ਕੋਲੋਂ ਮੇਰੀ ਰਿਕੁਐਸਟ ਇਹ ਹੈ ਕਿ ਅਗਰ ਤੁਸੀਂ ਬਰਮਿੰਗਮ ਜਾਂ ਮਾਨਚੈਸਟਰ ਦੇ ਕਿਤੇ ਲਾਗੇ ਰਹਿੰਦੇ ਹੋ ਤੇ ਜ਼ਰੂਰ ਤਸ਼ਰੀਫ ਲਿਆਉਣਾ ਹੈ ਅੱਜ ਦੇ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਤਾਂ ਕਿ ਉੱਥੇ ਰਲ ਕੇ ਅਸੀਂ ਆਵਾਜ਼ ਚੁੱਕ ਸਕੀਏ ਤੇ ਮੇਰੀ ਤੁਹਾਡੇ ਨਾਲ ਉੱਥੇ ਮੁਲਾਕਾਤ ਵੀ ਹੋਏਗੀ ਅੱਜ। ਹੁਣ ਵਾਪਸ ਉਸ ਗੱਲ 'ਤੇ ਆਉਣੇ। ਇਮਰਾਨ ਖਾਨ ਸਾਹਿਬ ਜ਼ਾਹਿਰ ਹੈ ਉਹਨਾਂ ਦੀ ਉਮਰ 71-72 ਸਾਲ ਹੈ। ਆਮ ਕਿੰਨੇ ਕੁ ਬੰਦਿਆਂ ਨੂੰ ਤੁਸੀਂ ਜਾਣਦੇ ਹੋ ਕਿ ਉਹ 71-72 ਸਾਲ ਦੇ ਵਿੱਚ ਮਾਸ਼ਾਅੱਲਾ ਅੱਲਾ ਦੇ ਕਰਮ ਨਾਲ ਏਡੇ ਫਿੱਟ ਨੇ। ਇਮਰਾਨ ਖਾਨ ਸਾਹਿਬ ਅਗਰ ਫਿੱਟ ਨੇ ਤਾਂ ਉਹਦੀਆਂ ਕੁਝ ਵਜੂਹਾਤ ਨੇ। ਵਜੂਹਾਤ ਕੀ ਨੇ? ਆਜ਼ਾਦ ਰਹਿਣ ਵਾਲੇ ਸ਼ਹਿਰੀ, ਹਾਈਕਿੰਗ ਕਰਨੀ, ਵਾਕ ਕਰਨਾ, ਰਨਿੰਗ ਕਰਨੀ, ਐਕਸਰਸਾਈਜ਼ ਕਰਨੀ, ਧੁੱਪ ਸੇਕਣੀ। ਧੁੱਪ ਦੇ ਵਿੱਚ ਬਹਿੰਦੇ ਨੇ ਕਿਉਂਕਿ ਉਹਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ। ਸਾਰੀਆਂ ਸਰਦੀਆਂ ਇਮਰਾਨ ਖਾਨ ਜਿਹੜੇ ਨੇ ਉਹ ਧੁੱਪ ਦੇ ਵਿੱਚ, ਜਦੋਂ ਚੰਗੀ ਭਲੀ ਧੁੱਪ ਹੁੰਦੀ ਜਿਹਦੇ 'ਚ ਸਾਡੇ ਕੋਲੋਂ ਨਹੀਂ ਬੈਠਾ ਜਾਂਦਾ, ਉਸ ਵੇਲੇ ਵੀ ਧੁੱਪੇ ਬੈਠ ਕੇ ਕੰਮ ਕਰਦੇ ਨੇ ਔਰ ਉਸ ਤੋਂ ਬਾਅਦ ਵਰਜ਼ਿਸ਼ ਕਰਨੀ ਰੈਗੂਲਰਲੀ। ਉਸ ਤੋਂ ਬਾਅਦ ਉਹਨਾਂ ਨੇ ਜ਼ਾਹਿਰ ਹੈ ਇੱਕ ਐਸੀ ਜ਼ਿੰਦਗੀ ਗੁਜ਼ਾਰਨੀ ਜਿਹੜੀ ਭਰਪੂਰ ਐਕਟਿਵ ਹੈ। ਹੁਣ ਉਹਨਾਂ ਨੂੰ ਅੰਦਰ ਤਾੜਿਆ ਹੋਇਆ ਇੱਕ ਚੈਂਬਰ ਦੇ ਵਿੱਚ ਔਰ ਮਕਸਦ ਕੀ ਹੈ ਇਹਦੇ ਤੋਂ? ਬੜਾ ਵਾਜ਼ਿਹ ਮਕਸਦ ਹੈ ਕਿ ਇਸ ਉਮਰ ਦੇ ਵਿੱਚ ਜਵਾਨੀ ਤੇ ਉਹਨਾਂ 'ਤੇ ਆਉਣ ਨਹੀਂ ਰਹੀ। ਜ਼ਾਹਿਰ ਹੈ ਇਸ ਵੇਲੇ ਅਗਰ ਉਹ ਆਪਣਾ ਖਿਆਲ ਰੱਖਣ, ਉਹਨਾਂ ਨੂੰ ਖੁਰਾਕ ਠੀਕ ਮਿਲੇ, ਉਹ ਆਪਣੀ ਵਾਕ ਕਰਨ, ਰਨਿੰਗ ਕਰਨ ਜਾਂ ਐਕਸਰਸਾਈਜ਼ ਕਰਨ, ਧੁੱਪ ਸੇਕਣ ਜਿਸ ਵੇਲੇ ਸਰਦੀਆਂ ਦੇ ਵਿੱਚ, ਗਰਮੀਆਂ ਦੇ ਵਿੱਚ ਜ਼ਾਹਿਰ ਹੈ ਜਿਹੜੇ ਕੋਈ ਫਰੂਟ ਨੇ, ਸਬਜ਼ੀਆਂ ਨੇ ਮੌਸਮ ਦੀਆਂ, ਉਹ ਉਹਨਾਂ ਨੂੰ ਸਹੀ ਤਰੀਕੇ ਨਾਲ ਮਿਲਣ ਤੇ ਫਿਰ ਹੀ ਉਹ ਸਿਹਤਮੰਦ ਰਹਿਣਗੇ ਔਰ ਉਹਨਾਂ ਦੀ ਸਿਹਤ ਜਿਹੜੀ ਮਾਸ਼ਾਅੱਲਾ ਅੱਛੀ ਹੈ ਉਹ ਅੱਛੀ ਰਹੇਗੀ। ਇਹ ਮੇਰਾ ਖਿਆਲ ਹੈ ਕਿ ਪੂਰਾ ਇੱਕ ਲੌਂਗ ਟਰਮ ਮਨਸੂਬਾ ਹੈ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਦਾ ਕਿ ਉਹਨਾਂ ਨੂੰ ਅੰਦਰ ਰੱਖਿਆ ਜਾਏ ਔਰ ਆਹਿਸਤਾ ਆਹਿਸਤਾ ਉਹਨਾਂ ਦੀ ਸਿਹਤ ਨੂੰ ਖਰਾਬ ਕੀਤਾ ਜਾਏ ਔਰ ਜ਼ਾਹਿਰ ਹੈ ਫਿਰ ਉਹ ਇਹਨਾਂ ਦਾ ਇੱਕ ਤਾਂ ਹੁਣ ਇਹ ਤਾਂ ਰੱਬ ਦਾ ਕੰਮ ਹੈ ਕਿ ਉਹਨਾਂ ਨੂੰ ਕਿੰਨੀ ਸਿਹਤ ਦਿੰਦੇ ਨੇ ਔਰ ਅੱਲਾ ਉਹਨਾਂ ਨੂੰ ਸਿਹਤ ਵੀ ਦੇਵੇ ਤੇ ਜ਼ਿੰਦਗੀ ਵੀ ਦੇਵੇ। ਲੇਕਿਨ ਮੇਰਾ ਖਿਆਲ ਹੈ ਕਿ ਇਸ ਪਾਸਿਓਂ ਪਲੈਨਿੰਗ ਇਹੀ ਹੈ ਕਿ ਉਹਨਾਂ ਨੂੰ ਐਡਾ ਮਜਬੂਰ ਕਰ ਦਿੱਤਾ ਜਾਵੇ ਕਿ ਉਹ ਫਿਰ ਉਸ ਤੋਂ ਬਾਅਦ ਸ਼ਾਇਦ ਉਸ ਤਰੀਕੇ ਨਾਲ ਮੁਕਾਬਲਾ ਕਰਨ ਨੂੰ ਤਿਆਰ ਨਾ ਹੋਣ। ਬਹਰਹਾਲ ਇਹਦੀ ਅਸੀਂ ਭਰਪੂਰ ਮਜ਼ੰਮਤ ਕਰਨੇ ਹਾਂ। ਅੱਜ ਉਹਨਾਂ ਨੇ, ਅੱਜ ਦਾ ਮਤਲਬ ਕੱਲ੍ਹ ਸਾਫੀਆਂ ਨਾਲ ਗੱਲ ਕਰਦਿਆਂ ਹੋਇਆ ਉਹਨਾਂ ਦੱਸਿਆ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋਈ ਹੈ। ਉਹਦੀ ਵਜ੍ਹਾ ਹੈ ਕਿ ਉਹਨਾਂ ਦੇ ਕੋਲ ਫਰਿੱਜ ਨਹੀਂ ਹੈਗਾ, ਰੈਫਰੀਜਰੇਟਰ ਨਹੀਂ ਹੋਗਾ। ਜ਼ਰਾ ਗੌਰ ਕਰੋ, ਇੱਕ ਪਾਸੇ ਨਵਾਜ਼ ਸ਼ਰੀਫ ਸੀ ਜਿਹਦੇ 2-2 AC ਲੱਗੇ ਸਨ ਔਰ ਮੈਂ ਖੁਦ ਵੇਖ ਕੇ ਆਇਆ ਸਾਂ ਔਰ ਸਾਡੀ ਹਕੂਮਤ 'ਚ ਲੱਗੇ ਸਨ, ਔਰ ਇੱਕ ਪਾਸੇ ਇਮਰਾਨ ਖਾਨ ਹੈ ਕਿ ਏਅਰ ਕੰਡੀਸ਼ਨ ਤਾਂ ਛੱਡ ਦਿਓ, ਉੱਥੇ ਫਰਿੱਜ ਵੀ ਨਹੀਂ ਹੈਗੀ ਜਿਹਦੇ ਵਿੱਚ ਉਹ ਖਾਣਾ ਰੱਖ ਕੇ ਖਾ ਲੈਣ। ਔਰ ਤੁਸੀਂ ਆਪ ਸੋਚ ਸਕਦੇ ਹੋ ਕਿ ਉੱਥੇ ਖਰਾਬ ਖਾਣਾ ਖਾਣ ਨਾਲ 2 ਵਾਰੀ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਚੁੱਕੀ ਹੈ ਔਰ ਉਹਦੀ ਉਹ ਕੰਪਲੇਨ ਕਰ ਚੁੱਕੇ ਨੇ। ਲੇਕਿਨ ਲੱਗ ਇਹ ਰਿਹਾ ਹੈ ਕਿ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਕਮਜ਼ੋਰ ਕੀਤਾ ਜਾ ਸਕੇ। ਬਹਰਹਾਲ ਅੱਗੇ ਤੁਰਦੇ ਇਸ ਗੱਲ ਤੋਂ। ਇਹ ਤੇ ਅੱਜ ਅਸੀਂ ਇਹਦੇ 'ਤੇ ਮੁਜ਼ਾਹਰਾ ਵੀ ਕਰਾਂਗੇ, ਉੱਥੇ ਤੁਸੀਂ ਵੀ ਇਨਸ਼ਾਅੱਲਾ ਆਓਗੇ ਤੇ ਆਵਾਜ਼ ਚੁੱਕਾਂਗੇ। ਅਗਲੀ ਖਬਰ ਜਿਹੜੀ ਹੈ ਜੀ ਉਹ ਸਹਾਫੀ ਨੇ ਹਮਾਦ ਹਸਨ ਸਾਹਿਬ, ਉਹਨਾਂ ਦੀ ਖਬਰ ਹੈ ਕਿ ਫਾਇਰਵਾਲ ਜਿਹੜੀ ਹੈ ਉਹ ਪੂਰੀ ਤਰ੍ਹਾਂ ਚੱਲੀ ਨਹੀਂ, ਉਹਨੇ ਖਰਾਬੀ ਕੀਤੀ ਹੈ ਤੇ ਹੁਣ ਚਾਈਨਾ ਕੋਲੋਂ ਰੁਪਈਏ ਮੰਗਣ ਡਏ ਨੇ ਵੀ ਪੂਰਾ ਇਹਨੇ ਕੰਮ ਨਹੀਂ ਕੀਤਾ, ਅੱਧਾ ਕੰਮ ਕੀਤਾ ਇਸ ਫਾਇਰਵਾਲ ਨੇ। ਪਤਾ ਨਹੀਂ ਉਹਦੇ 'ਚ ਲੀਕੇਜ ਹੈ ਜਾਂ ਪਤਾ ਨਹੀਂ ਕੀ ਹੈ। ਇੰਝ ਹੀ ਜਿਵੇਂ ਕਿਸੇ ਵੇਲੇ ਪੈਂਚਰ ਲਵਾਓ ਕਿਸੇ ਦੇ ਕੋਲੋਂ ਤੇ ਫਿਰ ਵੀ ਉਹਦੇ 'ਚੋਂ ਹਵਾ ਲੀਕ ਰਹਿੰਦੀ ਰਵੇ ਤੇ ਮੈਨੂੰ ਲੱਗਦਾ ਇੰਝ ਹੀ ਲੀਕੇਜ ਹੈ।
ਅਸਲ ਇਹ ਗੱਲ ਨਹੀਂ ਹੈ। ਅਸਲ ਤੁਸੀਂ ਬੜੇ ਸਾਰੇ ਸਿਆਣੇ ਸੋ, ਕੋਈ ਥੋੜ੍ਹਾ ਬਹੁਤ ਦਿਮਾਗ ਰੱਬ ਨੇ ਸਾਨੂੰ ਵੀ ਦਿੱਤਾ ਸੀ। ਜਿਸ ਵੇਲੇ ਫਾਇਰਵਾਲ ਲੱਗੀ ਤੇ ਅਸੀਂ ਤੁਹਾਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਇਹਨਾਂ ਨੂੰ ਸ਼ੇਅਰ ਕਰੋ, ਵੀਲੌਗਾਂ ਨੂੰ ਕਮੈਂਟ ਕਰੋ, ਲਾਈਕ ਕਰੋ। ਤੁਸੀਂ ਇਹਦੇ ਵਿੱਚ ਨਾਲ ਪੂਰਾ ਮੋਢਾ ਲਵਾ ਦਿੱਤਾ। ਉਹਦਾ ਉਹ ਅਸਰ ਹਜੇ ਤੱਕ ਆਇਆ ਨਹੀਂ। ਫਾਇਰਵਾਲ ਤੇ ਅੱਜ ਵੀ ਲੱਗੀ ਹੈ, ਲੇਕਿਨ ਉਹਦਾ ਉਹ ਜਿਹੜਾ ਅਸਰ ਸੀ ਨਾ ਵੀ ਹਰ ਸ਼ੈ ਬੰਦ ਕਰ ਦਿਆਂਗੇ, ਕੰਨ ਮੂੰਹ ਆਵਾਜ਼ ਹਰ ਸ਼ੈ ਬੰਦ ਕਰ ਦਿਆਂਗੇ ਲੋਕਾਂ ਦੀ, ਉਹ ਨਾ ਕਰ ਸਕੇ। ਤੇ ਹੁਣ ਚਾਈਨਾ ਵਾਲਿਆਂ ਤੇ ਚੜ੍ਹਾਈ ਕਰ ਦਿੱਤੀ। ਉਹ ਤੁਹਾਨੂੰ ਪਤਾ ਹੀ ਇਹ ਬੰਦਾ ਖੋਤੇ ਤੋਂ ਡਿੱਗੇ, ਉਹ ਕਹਿੰਦੇ ਨਾ ਡਿੱਗਿਆ ਖੋਤੇ ਤੋਂ ਤੇ ਗੁੱਸਾ ਘਮਾਰ ਤੇ, ਉਹ ਕੰਮ ਹੋਣ ਡਿਆ। ਹੁਣ ਗੁੱਸਾ ਚਾਈਨਾ ਵਾਲਿਆਂ ਤੇ ਕਿ ਫਾਇਰਵਾਲ ਇੱਥੇ ਚੱਲਣ ਕਿਉਂ ਨਹੀਂ ਡਈ। ਉਹਦੀ ਭਾਈ ਜੀ ਵਜ੍ਹਾ ਹੈ, ਉਹਦੀ ਵਜ੍ਹਾ ਹੈ ਕਿ ਚੀਨ ਵਾਲੇ ਜਿਹੜੇ ਨੇ ਉਹ ਡਿਫਰੈਂਟ ਨੇਸ਼ਨ ਹੈ। ਉੱਥੇ ਉਹ ਧੱਕ ਪਿੰਨ ਕੇ ਦੱਬ ਕੇ ਉਹ ਸਾਰਾ ਕੰਮ ਆਪਣਾ ਕਰਵਾ ਲੈਂਦੇ ਨੇ, ਉੱਥੋਂ ਦੇ ਲੋਕ ਲੱਗ ਜਾਂਦੇ ਨੇ ਆਰੇ। ਸਾਡੇ ਲੋਕ ਤੇ ਟ੍ਰੇਨ ਆਉਣ ਡਈ ਹੋਵੇ ਨਾ, ਮਤਲਬ ਕਿ ਜਿਹਨੂੰ ਗੱਡੀ ਆਂਦੇ ਨੇ ਪੰਜਾਬੀ 'ਚ, ਟ੍ਰੇਨ ਆਉਣ ਡਈ ਹੋਵੇ ਤੇ ਫਾਟਕ ਬੰਦ ਹੋਵੇ ਤੇ ਬੰਦੇ ਨੇ ਗਾਂਹ ਜਾ ਕੇ ਭਾਵੇਂ ਬਾਂਦਰ ਦਾ ਤਮਾਸ਼ਾ ਵੇਖਣਾ ਹੋਵੇ, ਪਰ ਉਹ ਇੱਕ ਵਾਰ ਸਿਰ ਤੇ ਸਾਈਕਲ ਚੁੱਕ ਕੇ ਤੇ ਟੱਪ ਜਾਂਦਾ। ਮੇਰਾ ਮਤਲਬ ਫਾਟਕ ਵੀ ਤੁਸੀਂ ਕਈ ਵਾਰੀ ਵੇਖਿਆ ਹੋਣਾ ਹੈ ਆਪਣੀ ਅੱਖਾਂ ਨਾਲ ਮੰਜ਼ਰ, ਤੇ ਉਹ ਟ੍ਰੇਨ ਦੇ ਬਿਲਕੁਲ ਅੱਗੋਂ ਦੀ ਲੰਘਦਾ ਟਾਰਜ਼ਨ ਬਣ ਕੇ, ਤੇ ਉਹਨੂੰ ਡਰ ਨਹੀਂ ਹੁੰਦਾ ਟ੍ਰੇਨ ਦਾ। ਸਾਡੇ ਲੋਕ ਨਹੀਂ ਰੁਕਦੇ। ਤੁਸੀਂ ਫਾਇਰਵਾਲ ਦੀ ਗੱਲ ਕਰਦੇ ਹੋ ਸਰਕਾਰ, ਇੱਥੇ ਟ੍ਰੇਨਾਂ ਨਹੀਂ ਡੱਕ ਸਕਦੀਆਂ ਇਹਨਾਂ ਨੂੰ, ਇਹ ਡਕੀਂਦੇ ਨੇ। ਪਿਛਲੇ ਦਿਨਾਂ ਅਸੀਂ ਤੁਹਾਡੇ ਸਾਹਮਣੇ ਵੀਡੀਓ ਰੱਖੀ ਸੀ, ਬੰਦਾ ਮੋਟਰਸਾਈਕਲ ਚੁੱਕ ਕੇ ਪੈਪਾਂ ਦੇ ਉੱਤੋਂ ਦੀ, ਪਾਈਪ ਜਿਹੜਾ ਨਾ ਅੰਗਰੇਜ਼ੀ 'ਚ ਆਉਂਦੇ ਨੇ, ਪੈਪ ਹੀ ਆਉਂਦੇ ਨੇ ਪੰਜਾਬੀ 'ਚ, ਪੈਪਾਂ ਦੇ ਉੱਤੋਂ ਦੀ ਉਹ ਨਹਿਰ ਲੰਘ ਗਿਆ ਸੀ ਪਰਲੇ ਪਾਸੇ। ਇਹਨਾਂ ਲੋਕਾਂ ਨੂੰ ਭਲਾ ਤੁਸੀਂ ਡੱਕ ਸਕਦੇ ਹੋ? ਮੈਨੂੰ ਪਤਾ ਸਾਡੇ ਲੋਕ ਜਿਹੜੇ ਨੇ, ਇਹ ਹੁਣ ਅਗਲਾ ਤੁਹਾਡਾ ਮੈਂ ਮਜ਼ਾਕ ਉਡਾਉਣ ਲੱਗਾ ਤਾਂ ਕਿ ਤੁਹਾਨੂੰ ਸਮਝ ਆਏ। ਸਾਡੇ ਲੋਕ ਜਿੱਥੇ ਦਿਲ ਕਰੇ ਕੰਧ ਨਾਲ ਬਹਿ ਕੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਅੱਜ ਤੱਕ ਇਸ ਗੰਦੇ ਕੰਮ ਤੋਂ ਨਹੀਂ ਕੋਈ ਡੱਕ ਸਕਿਆ ਜਿੱਥੋਂ ਤੁਸੀਂ ਡੱਕੇ ਜਾਣਾ। ਇਸ ਤੋਂ ਬੰਦੇ ਦੇ ਪੁੱਤਰ ਬਣਿਆ ਕਰੋ, ਇਹ ਕਰਨ ਵਾਲਾ ਕੰਮ ਨਹੀਂ ਹੈ। ਤੇ ਬਾਥਰੂਮ ਲੱਭਿਆ ਕਰੋ, ਕੋਈ ਰੈਸਟਰੂਮ ਲੱਭਿਆ ਕਰੋ ਇਸ ਵਾਸਤੇ। ਲੇਕਿਨ ਬਹਰਹਾਲ ਸਾਡੇ ਲੋਕ ਇਸ ਕੰਮ ਤੋਂ ਨਹੀਂ, ਤੁਹਾਡੇ ਲਾਗੇ ਖਲੋਤੇ ਤੁਹਾਡੇ ਪੈਰਾਂ 'ਚ ਥੁੱਕੀ ਜਾਂਦੇ ਨੇ। ਸਾਡੇ ਲੋਕ ਤੇ ਨਹੀਂ ਰੁਕਦੇ ਇਹਨਾਂ ਕੰਮਾਂ ਤੋਂ, ਤੇ ਫਾਇਰਵਾਲ ਨੇ ਕਿੱਥੋਂ ਡੱਕ ਲੈਣਾ ਇਹਨਾਂ ਲੋਕਾਂ ਨੂੰ। ਤੇ ਉਹ ਹੁਣ ਫਾਇਰਵਾਲ ਦਾ ਉੱਥੇ ਸ਼ਿਕਾਇਤ ਲਾਈ ਹੈ ਜੀ ਜਾ ਕੇ ਚਾਈਨਾ ਵਾਲਿਆਂ ਨੂੰ ਕਿ ਜੀ ਇਹ ਜ਼ੋਂਗ ਤੇ ਚੱਲਦਾ ਹੈ ਸਹੀ, ਦੂਸਰੇ ਤੇ ਨਹੀਂ ਚੱਲਦਾ। ਤੇ ਉਹ ਫਿਰ ਜ਼ਰਾ ਹੁਣ ਜ਼ੋਂਗ ਦਾ ਤੁਸੀਂ ਇੰਟਰਨੈਟ ਜ਼ਰਾ ਘੱਟ ਇਸਤੇਮਾਲ ਕਰੋ ਤਾਂ ਕਿ ਫਿਰ ਜ਼ੋਂਗ ਵਾਲਿਆਂ ਨੂੰ ਪਤਾ ਲੱਗੇ। ਜ਼ੋਂਗ ਦਾ ਥੋੜ੍ਹਾ ਜਿਹਾ ਬਾਈਕਾਟ ਕਰੋ ਤੇ ਦੂਜੇ ਇੰਟਰਨੈਟ 'ਤੇ ਆਓ ਥੋੜ੍ਹਾ ਜਿਹਾ, ਤਾਂ ਕਿ ਫਾਇਰਵਾਲ ਤੋਂ ਜਾਨ ਛੁਡਾਓ ਤੁਸੀਂ ਆਪਣੀ ਮਜ਼ੀਦ। ਤੇ ਦੂਸਰੀ ਗੱਲ ਜਿਹੜੀ ਹੈ ਉਹ ਇਹੀ ਹੈ ਕਿ ਫਾਇਰਵਾਲ ਜਿਹੜੀ ਹੈ ਉਹ ਜ਼ਾਹਿਰ ਹੈ ਮੁਕੰਮਲ ਤਾਂ ਜਾਨ ਅਜੇ ਨਹੀਂ ਛੁੱਟਣੀ ਲੱਗੀ ਹੈ, ਲੇਕਿਨ ਇਹ ਕਿ ਚਲੋ ਕੁਝ ਨਾ ਕੁਝ ਜਾਨ ਉਹਦੇ ਤੋਂ ਛੁੱਟੀ ਰਹੇਗੀ। ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹਦੇ ਨਾਲ ਫਾਇਰਵਾਲ ਤੇ ਆਪਣਾ ਕੰਮ ਕਰ ਨਹੀਂ ਰਹੀ ਹੈ। ਤੇ ਇਹ ਹਮਾਦ ਹਸਨ ਸਾਹਿਬ ਦੀ ਇਹ ਪਹਿਲਾਂ ਖਬਰ ਸੀ, ਬਾਅਦ ਦੇ ਵਿੱਚ ਸਾਰਿਆਂ ਖਬਰ ਦਿੱਤੀ, ਖਬਰ ਉਹਨਾਂ ਦੀ ਦਰੁਸਤ ਨਿਕਲੀ, ਬੜੀ ਕੰਮ ਦੀ ਖਬਰ ਸੀ ਇਹ। ਤੇ ਇੱਥੇ ਅਸੀਂ ਸਤਾਇਸ਼ ਕਰਦੇ ਹਾਂ ਜਨਾਬ ਹਮਾਦ ਹਸਨ ਸਾਹਿਬ ਦੀ। ਅਗਲੀ ਖਬਰ ਹੈ ਜੀ, ਬਾਜੀ ਮਰੀਮ ਨੇ ਕਿਹਾ ਕਿ ਜਿਹੜੀ ਰੈਸਕਿਊ ਸਰਵਿਸ ਹੈ ਨਾ, ਉਹ ਪੰਜਾਬ 'ਚ ਹੀ ਨਹੀਂ, ਪਾਕਿਸਤਾਨ 'ਚ ਹੀ ਨਹੀਂ, ਬਲਕਿ ਪੂਰੇ ਏਸ਼ੀਆ ਦੇ ਵਿੱਚ ਰੋਲ ਮਾਡਲ ਬਣ ਗਈ ਹੈ, ਨੰਬਰ 1 ਬਣ ਗਈ ਹੈ ਰੈਸਕਿਊ ਜਿਹੜੀ ਉੱਥੇ 1122 ਜਿਹੜੀ ਪੰਜਾਬ ਦੇ ਵਿੱਚ ਰੈਸਕਿਊ ਸਰਵਿਸ ਦੀ ਗੱਲ। ਬਾਜੀ ਜੀ ਇਹ ਗੱਲ ਬਿਲਕੁਲ ਠੀਕ ਹੈ। ਇਹ ਤੁਹਾਡੇ ਅੱਬਾ ਜੀ ਨੇ ਜਿਹੜਾ ਵੀ ਅੱਜ ਤੱਕ ਕੰਮ ਕੀਤਾ ਉਹ ਤਾਂ ਕੋਈ ਨੰਬਰ 1 ਨਹੀਂ ਬਣਿਆ। ਇਹ ਤੁਹਾਨੂੰ ਇਹ ਵੀ ਦੱਸਣਾ ਚਾਹੀਦਾ ਸੀ ਵੀ ਇਹ ਕੀਤਾ ਕਿੰਨੇ। ਇਹ ਚੌਧਰੀ ਪਰਵੇਜ਼ ਅਲਾਈ ਸਾਹਿਬ ਨੇ ਕੀਤਾ ਸੀ ਤੇ ਇਹਨੂੰ ਤੁਹਾਡੇ ਚੈਚੇ ਨੇ ਆ ਕੇ ਇਹਦੇ ਸਾਰੇ ਫੰਡ ਡੱਕ ਛੱਡੇ ਸਨ ਤੇ ਇਹਦੀ ਤਬਾਹੀ ਕਰ ਦਿੱਤੀ ਸੀ। ਜਿਸ ਵੇਲੇ ਦੋਹਰੇ ਬੁਜ਼ਦਾਰ ਸਾਹਿਬ ਦੀ ਹਕੂਮਤ ਆਈ ਤੇ ਮੈਨੂੰ ਅਜੇ ਤੱਕ ਚੇਤੇ, ਮੈਂ ਪੰਜਾਬ 'ਚ ਸਾਂ ਜਿਸ ਵੇਲੇ ਅਸੀਂ ਸਾਰੇ ਇਕਵਿਪਮੈਂਟ ਦਾ ਹਾਲ ਵੇਖਿਆ ਰੈਸਕਿਊ 1122 ਦਾ, ਸਾਰੀ ਐਂਬੂਲੈਂਸਿਸ ਔਰ ਦੂਸਰੀ ਤਾਂ ਉਹ ਖਸਤਾ ਹਾਲਤ ਸਨ। ਫਿਰ ਇਮਰਾਨ ਖਾਨ ਦੀ ਹਕੂਮਤ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਰਿਪੇਅਰ ਕਰਾਇਆ ਗਿਆ, ਨਵੇਂ ਫੰਡਸ ਦਿੱਤੇ ਗਏ, ਉਹਨੂੰ ਐਕਸਪੈਂਡ ਕੀਤਾ ਗਿਆ। ਅਸੀਂ ਉਹਨੂੰ ਈਵਨ ਤਹਿਸੀਲ ਲੈਵਲ, ਕਸਬੇ ਲੈਵਲ ਤੱਕ ਉਹਨੂੰ ਲੈ ਕੇ ਗਏ। ਔਰ ਫਿਰ ਚੌਧਰੀ ਪਰਵੇਜ਼ ਅਲਾਈ ਸਾਹਿਬ ਆਏ, ਉਹਨਾਂ ਫਿਰ ਉਹਨੂੰ ਇੱਕ ਤਾਕਤ ਦਾ ਟੀਕਾ ਲਾਇਆ ਉਸ ਸਾਰੀ ਦੀ ਸਾਰੀ ਜਿਹੜੀ ਸਰਵਿਸ ਸੀ ਉਹਨੂੰ। ਲੇਕਿਨ ਕਹਿਣ ਦਾ ਮਤਲਬ ਮੇਰਾ ਇਹ ਹੈ ਤੁਹਾਨੂੰ ਸਾਰੀ ਗੱਲ ਤੋਂ ਕਿ ਇਹਨਾਂ ਦੇ ਵਿੱਚ ਇੰਨੀ ਇਖਲਾਕੀ ਜੁਰਤ ਨਹੀਂ ਹੈ ਕਿ ਅਗਰ ਇੱਕ ਚੰਗਾ ਕੰਮ ਕੋਈ ਕਰ ਗਿਆ ਹੈ ਤੇ ਉਹਦੀ ਕਮ ਅਜ਼ ਕਮ ਤਾਰੀਫ ਕਰਦੀ ਹੈ ਕਿ ਚੌਧਰੀ ਪਰਵੇਜ਼ ਅਲਾਈ ਸਾਹਿਬ ਦਾ ਪ੍ਰੋਜੈਕਟ ਹੈ। ਬਾਜੀ ਨੇ ਉੱਥੇ ਵੀ ਫੀਤਾ ਕੱਟਿਆ ਤੇ ਆਪਣੀ ਜਿਹੜੀ ਟਿਕਟੌਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਦੱਸਿਓ ਬਗੈਰ ਕਿ ਪ੍ਰੋਜੈਕਟ ਕਿਹਦਾ ਹੈ ਤੇ ਇਹ ਕਿੰਨੇ ਸ਼ੁਰੂ ਕੀਤਾ ਸੀ। ਅੱਛਾ ਜੀ, ਅਗਲੀ ਗੱਲ ਇਹ ਕਿ ਬਿਜਲੀ ਦੇ ਮਸਲੇ ਤੇ ਸਿਆਸਤ ਆਵਾਮ ਦੀ ਤੋਹੀਨ ਦੇ ਮੁਤਰਾਦਿਫ ਹੈ। ਬਿਲਕੁਲ ਠੀਕ। ਬਿਜਲੀ ਸਿਆਸਤ ਦਾ ਮਤਲਬ ਉਹਨਾਂ ਦਾ ਇਹ ਹੈ ਕਿ ਜਿਹੜਾ ਬੰਦਾ ਤੁਹਾਨੂੰ ਦੱਸਦਾ ਹੈ ਨਾ ਕਿ ਬਿਜਲੀ ਬੜੀ ਮਹਿੰਗੀ ਹੈ, ਗਰੀਬਾਂ ਨਾਲ ਜ਼ੁਲਮ ਹੋ ਗਿਆ, ਉਹ ਕਰ ਰਿਹਾ ਸਿਆਸਤ ਤੇ ਉਹ ਆਵਾਮ ਦੀ ਤੋਹੀਨ ਹੈ। ਲੇਕਿਨ ਜਿਹੜਾ ਬੰਦਾ ਇਹੋ ਜਿਹੇ ਮਹਿੰਗੇ ਮਨਸੂਬੇ ਲਾਉਂਦਾ ਔਰ ਫਿਰ ਉਹਦੇ ਵਿੱਚ ਆਪਣੇ ਪੁੱਤਰ ਨੂੰ ਹਿੱਸਾ ਦਿੰਦਾ ਔਰ ਉਹਦੇ 'ਚੋਂ ਮਾਲ ਪਾਣੀ ਬਣਾਉਂਦੇ ਨੇ ਜਿਹੜੇ ਟੱਬਰ, ਉਹ ਤੋਹੀਨ ਨਹੀਂ ਹੈ ਆਵਾਮ ਦੀ। ਉਹ ਆਵਾਮ ਨੂੰ B12 ਦਾ ਇੰਜੈਕਸ਼ਨ ਹੈ, ਉਹ ਆਵਾਮ ਨੂੰ ਜਿਹੜਾ ਨਾ ਵਿਟਾਮਿਨ C ਦਾ ਇੰਜੈਕਸ਼ਨ ਹੈ, ਉਹ ਤੋਹੀਨ ਨਹੀਂ ਹੈਗੀ। ਇਹ ਕਿੱਡੇ ਬੇਸ਼ਰਮ ਨੇ। ਇੱਥੋਂ ਵੇਖੋ ਕਿ ਜੇ ਤਨਕੀਦ ਕਰੋ तो आवाम ਦੀ ਤੋਹੀਨ ਹੈ, माल बनाओ तो आवाम ਦੀ ਤੋਹੀਨ नहीं है। तो उन्होंने कहा जी हमारे दौर में तो सबसे सस्ते पावर प्लांट्स लगे, ये शहबाज शरीफ ने आख्या। हुण तुसीं इत्थों हिसाब लाओ भी ये किन्ने कसदन झूठे ने।
ਮਤਲਬ ਝੂਠ ਮਾਰਦੇ ਨੇ ਪੈਰ ਬੰਨ੍ਹ ਕੇ, ਉਹਨਾਂ ਨੂੰ ਕੋਈ ਨਾ ਸ਼ਰਮ ਹੈ, ਨਾ ਹਯਾ ਹੈ, ਨਾ ਸ਼ਰਮਿੰਦਗੀ ਹੈ ਕਿ ਅਸੀਂ ਝੂਠ ਮਾਰਨ ਨੇ, ਬਸ ਝੂਠ ਮਾਰਨਾ ਹੈ, ਝੂਠੋ ਝੂਠ 44। ਇਹ ਨਹੀਂ ਸੋਚਣਾ ਕਿ ਯਾਰ ਸਾਰੀ ਦੁਨੀਆ ਨੂੰ ਪਤਾ ਕਿ ਪਲਾਂਟ ਅਸੀਂ ਲਾਏ ਸਨ। ਮਤਲਬ ਹੁਣ ਤਾਂ ਰਊਫ ਕਲਾਸਰਾ ਸਾਹਿਬ ਵਰਗੇ ਜਰਨਲਿਸਟ ਆਖਣ ਡਏ ਨੇ ਵੀ ਇਹ ਸਾਰਾ ਕੰਮ ਇਹ ਪਾ ਕੇ ਗਏ ਸਨ, ਡਾਟਾ ਦੱਸਣ ਡਿਆ, ਰਿਵੀਲ ਕੀਤਾ ਹੋਇਆ। ਹੁਣੇ ਆਪਣਾ ਜ਼ਿਮਰੀ ਸਾਹਿਬ ਦੀ ਸਟੋਰੀ ਸੀ ਕਿ ਇਹਨਾਂ ਦੇ ਪੁੱਤਰ ਨੂੰ ਕਿੰਨੇ ਕੈਪੈਸਿਟੀ ਪੇਮੈਂਟ ਦੇ ਵਿੱਚ ਪੈਸੇ ਲੱਭੇ ਨੇ, ਲੇਕਿਨ ਆਉਂਦੇ ਨੇ ਕਿ ਸਾਡੇ ਜ਼ਮਾਨੇ 'ਚ ਬੜੇ ਸਸਤੇ ਲੱਗੇ ਨੇ। ਅੱਛਾ ਜੀ, ਅੱਗੇ ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਜੀ, ਵੋਟ ਕੋ ਇਮਰਾਨ ਖਾਨ ਸਾਹਿਬ ਨੂੰ ਆਖਿਆ ਗਿਆ ਜੀ ਕਿ ਤੁਸੀਂ ਯੂ ਟਰਨ ਲੈ ਲੈਂਦੇ ਹੋ। ਉਹਨਾਂ ਕਹਿੰਦੇ ਨਹੀਂ, ਮੈਂ ਨਹੀਂ ਯੂ ਟਰਨ ਲੈਂਦਾ। ਅਸਲ ਯੂ ਟਰਨ ਤੇ ਨਵਾਜ਼ ਸ਼ਰੀਫ ਨੇ ਲਿਆ, ਜਿਹੜਾ ਉਹਨੇ ਵੋਟ ਕੋ ਇੱਜ਼ਤ ਦੋ ਦਾ ਨਾਰਾ ਲਾ ਕੇ ਤੇ ਬੂਟ ਨੂੰ ਇੱਜ਼ਤ ਦੇ ਦਿੱਤੀ ਤੇ ਬਿਲਕੁਲ ਹੀ ਮੁੜ ਗਿਆ ਹਰ ਕੰਮ ਤੋਂ, ਤੇ ਉਹਨੇ ਫਿਰ ਉਸ ਤੋਂ ਬਾਅਦ ਮੁੜ ਕੇ ਨਹੀਂ ਵੇਖਿਆ ਵੀ ਬਣਿਆ ਕੀ ਹੈ ਸਾਰਾ ਕੁਝ। ਅੱਛਾ ਜੀ, ਅਲੀ ਅਮੀਨ ਗੰਡਾਪੁਰ ਸਾਹਿਬ ਦੀ ਇਮਰਾਨ ਖਾਨ ਨਾਲ ਮੁਲਾਕਾਤ ਹੋਈ ਜੇਲ੍ਹ 'ਚੋਂ ਮੁਲਾਕਾਤ ਕਰਕੇ ਆ ਕੇ ਉਹਨਾਂ ਬੜੇ 2-3 ਤਗੜੇ ਬਿਆਨ ਦਿੱਤੇ ਨੇ। ਉਹਨਾਂ ਇਹ ਆਖਿਆ ਜੀ ਕਿ 9 ਮਈ ਦੇ ਉੱਤੇ ਅਸੀਂ ਮਾफ़ੀ ਮੰਗਣ ਨੂੰ ਤਿਆਰ ਹਾਂ, ਪਰ ਪਹਿਲਾਂ ਇਹ ਦੱਸੋ ਵੀ ਸਾਡੀ ਗਲਤੀ ਕੀ ਹੈ। ਜੇ ਸਾਡੀ ਗਲਤੀ ਹੋਈ ਤਾਂ ਮਾफ़ੀ ਮੰਗਾਂਗੇ, ਤੇ ਜੇ ਸਾਡੀ ਗਲਤੀ ਨਹੀਂ ਤਾਂ ਫਿਰ ਤੁਸੀਂ ਮਾफ़ੀ ਮੰਗੋ ਜਿਨ੍ਹਾਂ ਨੇ ਸਾਰਾ ਕੁਝ ਕੀਤਾ। ਤੇ ਉਹਨਾਂ ਨੇ ਇਹ ਕਿਹਾ ਕਿ ਇਹ ਇੰਜ ਨਾ ਕਰੋ, ਸਾਨੂੰ ਇਹ ਦੱਸੋ ਵੀ ਖਤੀਜਾ ਸ਼ਾਹ ਨੂੰ ਤਾਂ ਤੁਸੀਂ ਮੁਜਰਮ ਬਣਾਤਾ ਹੈ, ਲੇਕਿਨ ਖਤੀਜਾ ਸ਼ਾਹ ਦੀ ਗੱਡੀ 'ਚ ਹੀ ਅੰਦਲੀਬ ਅਬਾਸ ਸੀ, ਜਿਸ ਗੱਡੀ ਦੇ ਅੰਦਰ ਖਤੀਜਾ ਸ਼ਾਹ ਬੈਠੀ ਸੀ ਉਹਦੀ ਛੱਤ 'ਤੇ ਅੰਦਲੀਬ ਅਬਾਸ ਨਾਰੇ ਲਾਉਣ ਡਈ ਸੀ। ਉਹਨੇ ਕਿਉਂਕਿ IPP ਨੂੰ ਜੁਆਇਨ ਕਰ ਲਿਆ ਤੇ ਉਹਨੂੰ ਤੁਸੀਂ ਮਾफ़ ਕਰ ਦਿੱਤਾ, ਉਹਦਾ ਕੋਈ ਕਸੂਰ ਨਹੀਂ 9 ਮਈ ਦੇ ਵਿੱਚ। ਇਸੇ ਤਰੀਕੇ ਨਾਲ ਉਹਨਾਂ ਨੇ ਬਾਕੀ ਲੋਕਾਂ ਦੇ ਬਾਰੇ ਵੀ ਆਖਿਆ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਸਾਨੂੰ ਸਾਰੀ ਇਨਫੋਰਮੇਸ਼ਨ ਮੁਰਾਦ ਰਾਜ ਸਾਹਿਬ ਦੇ ਬਾਰੇ ਦਿੰਦੇ ਰਹੇ, ਉਹਨਾਂ ਦੀ ਕਾਲਿੰਗ ਡਿਟੇਲ ਦੀ, ਉਹਨਾਂ IPP ਨੂੰ ਜੁਆਇਨ ਕਰ ਲਿਆ, ਉਹ ਕਿਤੇ 1 ਘੰਟਾ ਹਵਾਲਾਤ ਨਹੀਂ ਰਹੇ, ਤੇ ਬਾਕੀ ਦੁਨੀਆ ਨੂੰ ਤੁਸੀਂ ਹਵਾਲਾਤ 'ਤੇ ਟੱਕ ਛੜਿਆ ਤੇ ਕੀ ਕੁਛ ਨਹੀਂ ਕਰ ਦਿੱਤਾ। ਤੇ ਉਹਨਾਂ ਇਹ ਕਿਹਾ ਹੈ ਕਿ ਇਹ ਅਗਰ ਅੱਗੇ ਵਧਣਾ ਤੇ ਜਿਹਦੀ ਗਲਤੀ ਹੈ ਉਹਨੂੰ ਮਾफ़ੀ ਮੰਗਣੀ ਪੈਣੀ ਹੈ। ਇਹ ਐਵੇਂ ਧੱਕੇ ਨਾਲ ਗਲਤੀ ਨਾ ਕਿਸੇ ਦੇ ਗੱਲ ਪਾਓ, ਜਿਹਦੀ ਗਲਤੀ ਹੈ ਉਹਨੂੰ ਮਾफ़ੀ ਮੰਗਣੀ ਪੈਣੀ ਹੈ। ਤੇ ਇਸੇ ਲਈ ਅਸੀਂ ਆਨੇ ਇਨਵੈਸਟੀਗੇਸ਼ਨ ਕਰੋ ਤੇ ਪਤਾ ਲੱਗੇ ਵੀ ਗਲਤੀ ਕਿਹੜੀ। ਅੱਛਾ ਜੀ, ਲਾਹੌਰ ਦੇ ਵਿੱਚ 2 ਬੰਦਿਆਂ ਨੇ ਲਾਹੌਰ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਜਰਮਨੀ ਤੋਂ ਇੱਕ ਗੈਰ ਮੁਲਕੀ ਮਹਿਮਾਨ ਆਇਆ ਹੋਇਆ ਸੀ, ਉਹ ਜਰਮਨ ਸਿਆਹ ਸੀ, ਸਾਈਕਲ 'ਤੇ ਉਹਨੇ ਪੂਰੇ ਪਾਕਿਸਤਾਨ ਦਾ ਟੂਰ ਕੀਤਾ, ਨਾਰਦਰਨ ਏਰੀਆਜ਼ ਦੇ ਵਿੱਚ ਵੀ ਸਾਈਕਲ ਦੇ ਉੱਤੇ ਫਿਰ ਕੇ ਆਇਆ। ਤੁਹਾਨੂੰ ਪਤਾ ਹੈ ਕਿ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਇਸ਼ਕ ਹੁੰਦਾ ਇਹੋ ਜਿਹੇ ਕੰਮਾਂ ਨਾਲ, ਬਿਊਟੀ ਨਾਲ, ਨੇਚਰ ਦੇਖਣ ਨਾਲ। ਸਾਈਕਲਿੰਗ ਕਰ ਰਿਹਾ ਸੀ ਪੂਰੇ ਮੁਲਕ 'ਚ, ਔਰ ਉੱਥੋਂ ਫਿਰਦਾ ਗਰੀਬ ਆਦਮੀ ਗਰਮੀ ਦੇ ਇਹਨਾਂ ਦਿਨਾਂ ਦੇ ਵਿੱਚ ਸਾਈਕਲ 'ਤੇ ਆ ਵੜਿਆ ਲਾਹੌਰ ਦੇ ਵਿੱਚ। ਜ਼ਾਹਿਰ ਹੈ ਇਹ ਜਿਹੜੇ ਜਰਮਨ ਬਸ਼ਿੰਦਾ ਸੀ, ਕੋਈ ਇੰਨੇ ਰੁਪਈਏ ਤੇ ਹੋਣੇ ਨਹੀਂ ਸਨ, ਇਹ ਤੇ ਆਪਣੀ ਸਾਈਕਲਿੰਗ ਕਰ ਰਿਹਾ ਸੀ। ਉੱਥੇ ਟੈਂਟ ਲਾ ਕੇ ਸੌਂ ਗਿਆ, ਤੰਬੂ ਉਹਦੇ ਕੋਲ ਸੀ, ਸਾਈਕਲ ਦੇ ਪਿੱਛੇ ਰੱਖਿਆ ਸੀ ਉਹਨੇ, ਉੱਥੇ ਟੈਂਟ ਲਾਇਆ ਤੇ ਉੱਥੇ ਲਾਹੌਰ 'ਚ ਸੌਂ ਗਿਆ। ਉਹਨਾਂ ਨੇ ਆ ਕੇ 2 ਬੰਦਿਆਂ ਨੇ ਉਹਨੂੰ ਸੁੱਤਿਆਂ ਉਠਾਇਆ ਟੈਂਟ 'ਚੋਂ, ਉਹਨੂੰ ਮਾਰਿਆ ਕੁੱਟਿਆ, ਉਹਦੇ ਕੋਲੋਂ ਆਈਫੋਨ ਖੋਹ ਲਿਆ, ਹੋਰ ਉਹਦੇ ਕੋਲ ਕੋਈ ਜਿਹੜੀਆਂ ਚੀਜ਼ਾਂ ਸਨ ਜ਼ਰੂਰੀ ਉਹਦੇ ਕੋਲ ਖੋਹ ਕੇ ਲੈ ਗਏ। ਉਹਨਾਂ ਨੇ ਥਾਣਾ ਸ਼ਮਾਲੀ ਛਾਉਣੀ ਪੁਲਿਸ ਨੂੰ ਜਿਹੜੀ ਉਹ ਰਿਪੋਰਟ ਕੀਤੀ ਹੁਣ, ਅਤੇ ਮੋਬਾਈਲ ਫੋਨ ਸੀ, ਨਕਦੀ ਵਗੈਰਾ ਇਹਦੇ ਕੋਲੋਂ ਖੋਹ ਕੇ ਤੇ ਫਰਾਰ ਹੋ ਗਏ। ਤੇ DIG ਆਪਰੇਸ਼ਨਸ ਮੁਹੰਮਦ ਫੈਸਲ ਕਾਮਰਾਨ ਨੇ ਇਸ ਵਾक़ੇ ਤੇ SP ਕੈਂਟ ਕੋਲੋਂ ਰਿਪੋਰਟ ਤਲਬ ਕੀਤੀ ਹੈ ਤੇ ਮੁਲਜ਼ਮਾਨ ਦੀ ਫੌਰੀ ਗ੍ਰਿਫਤਾਰੀ ਉਹਨਾਂ ਨੇ ਕਿਹਾ ਕਰੋ, ਹੋਣੀ ਕੋਈ ਨਹੀਂ ਤੇ ਅੱਲਾ ਤੇਰੀ ਯਾਰੀ। ਇਹ ਵਿਚਾਰਾ ਜਿਹੜਾ ਹੁਣ ਇਹਦੇ ਨਾਲ ਤਾਂ ਚਲੋ ਜੋ ਹੋਇਆ ਪੂਰੀ ਦੁਨੀਆ ਜਿਹੜਾ ਪਾਕਿਸਤਾਨ ਦਾ ਝੰਡਾ ਲੱਗਾ, ਜਿਹੜੀ ਪਾਕਿਸਤਾਨ ਦੀ ਨੇਕਨਾਮੀ ਹੋਈ ਹੈ, ਉਹ ਬਾਜੀ ਮਰੀਮ ਦੇ ਤੁਸੀਂ ਵੇਖ ਲਓ ਸੂਬੇ ਦੇ ਵਿੱਚ, ਉਹ ਨੇਕਨਾਮੀ ਜ਼ਾਹਿਰ ਹੈ ਪੁਲਿਸ ਨੂੰ ਜਿਹੜੇ ਕੰਮਾਂ ਨਾਲ ਲਾਇਆ ਹੋਇਆ, ਉਸ ਤੋਂ ਬਾਅਦ ਪੁਲਿਸ ਨੇ ਇਹੀ ਕੰਮ ਕਰਨੇ ਨੇ। ਅੱਛਾ ਜੀ, ਅਗਲੀ ਖਬਰ ਵੀ ਯੂਰਪ ਤੋਂ ਹੀ ਹੈ। ਉੱਥੇ ਲੁੱਟਿਆ ਗਿਆ ਤੇ ਇੱਥੇ ਹੁਣ ਮੈਨੂੰ ਨਹੀਂ ਪਤਾ ਲੁੱਟੀ ਗਈ ਹੈ ਬੰਦੀ ਜਾਂ ਨਹੀਂ, ਅੱਲਾ ਨਾ ਕਰੇ, ਪਰ ਉਹਨੇ ਵਿਆਹ ਕੀਤਾ, ਚੰਗਾ ਕੰਮ ਕੀਤਾ, ਮੇਰਾ ਨਹੀਂ ਖਿਆਲ ਲੁੱਟੀ ਜਾਏਗੀ। ਇਹ ਯੂਰਪੀ ਖਾਤੂਨ ਹੈ ਜੀ, ਇਹ ਲੂਸੀ, ਇਹਨੇ ਅਲੀ ਰਜ਼ਾ ਦੇ ਨਾਲ ਨਿਕਾਹ ਕੀਤਾ। ਲੇਕਿਨ ਇਹਦੇ ਵਿੱਚ ਜਿਹੜੀ ਇੰਟਰਸਟਿੰਗ ਗੱਲ ਹੈ ਉਹ ਹੈ ਕਿ ਸਾਡੇ ਜਿਹੜੇ ਪਿੰਡ ਦੇ ਮੌਲਵੀ ਸਾਹਿਬ ਨੇ, ਉਹਨਾਂ ਨੇ ਇਹਦੇ ਵਿੱਚ ਜ਼ਰਾ ਥੋੜ੍ਹਾ ਜਿਹਾ ਇੰਗਲਿਸ਼ ਦਾ ਟੱਚ ਵੀ ਦਿੱਤਾ ਹੈ। ਉਸ ਇੰਗਲਿਸ਼ ਟੱਚ ਦੀ ਵਜ੍ਹਾ ਤੋਂ ਅਸੀਂ ਤੁਹਾਨੂੰ ਦੱਸਣਾ ਹੈ ਵੀ ਟੈਕਨੋਲੋਜੀ ਕਿੱਥੋਂ ਤੱਕ ਕੱਪੜ ਗਈ ਹੈ ਤੇ ਕਿੱਥੋਂ ਤੱਕ ਲੋਕਾਂ ਨੂੰ ਪਤਾ ਹੈ ਕਿ ਜੇ ਮੈਂ ਅੰਗਰੇਜ਼ੀ 'ਚ ਨਾ ਪੁੱਛਿਆ ਤੇ ਕੱਲ੍ਹ ਨੂੰ ਗੋਰੀ ਕਹੇਗੀ ਮੈਨੂੰ ਕੀ ਪਤਾ ਸੀ ਕੀ ਪੁੱਛਣ ਡਿਆ ਸੀ। ਇਸ ਲਈ ਉਹਨਾਂ ਅੰਗਰੇਜ਼ੀ ਟੱਚ ਦਿੱਤਾ ਮੌਲਵੀ ਸਾਹਿਬ ਨੇ। ਜ਼ਰਾ ਸੁਣੋ ਕੀ ਆਉਂਦੇ ਨੇ। ਤੁਹਾਡਾ ਨਿਕਾਹ ਅਲੀ ਰਜ਼ਾ ਵਲਦ ਮੁਹੰਮਦ ਲਤੀਫ ਨਾਲ ਪੜਾਇਆ ਗਿਆ, ਹੈਵ ਯੂ ਐਕਸੈਪਟ? ਲੂਸੀ ਜਾਮਾ ਬਾਈਬਲ 5000 ਰੁਪਏ ਹੱਕ ਮੈਂ ਰੂਬਰੂ ਗਵਾਨ ਸ਼ੀਤੇ ਮਹਮਦੀ ਤਹਿਤ ਤੁਹਾਡਾ ਨਿਕਾਹ ਅਲੀ ਰਜ਼ਾ ਵਲਦ ਮੁਹੰਮਦ ਲਤੀਫ ਨਾਲ ਪੜਾਇਆ ਗਿਆ, ਹੈਵ ਯੂ ਐਕਸੈਪਟ? ਲੂਸੀ ਜਾਮਾ ਬਾਈਬਲ 5000 ਰੁਪਏ ਹੱਕ ਮੈਂ ਰੂਬਰੂ ਗਵਾਨ ਸ਼ੀਤੇ ਮਹਮਦੀ ਤਹਿਤ ਤੁਹਾਡਾ ਨਿਕਾਹ ਅਲੀ ਰਜ਼ਾ ਵਲਦ ਮੁਹੰਮਦ ਲਤੀਫ ਨਾਲ ਪੜਾਇਆ ਗਿਆ, ਹੈਵ ਯੂ ਐਕਸੈਪਟ? ਅਲੀ ਰਜ਼ਾ ਵਲਦ ਮੁਹੰਮਦ ਲਤੀਫ, ਤੁਹਾਡਾ ਨਿਕਾਹ ਅਲੀ ਰਜ਼ਾ ਵਲਦ ਮੁਹੰਮਦ। ਸੁਣ ਲਿਆ ਜੀ। ਤੇ ਇਹ ਖਬਰ ਤੁਹਾਡਾ ਰੱਖਣੀ ਸੀ ਤਾਂ ਕਿ ਤੁਸੀਂ ਮੁਬਾਰਕਬਾਦ ਵੀ ਦੇ ਸਕੋ। ਅਲੀ ਰਜ਼ਾ ਨੂੰ ਲੂਸੀ ਦੇ ਨਾਲ ਉਹਦਾ ਵਿਆਹ ਹੋਇਆ ਤੇ ਹੁਣ ਅਲੀ ਰਜ਼ਾ ਸਾਹਿਬ ਨਿਭਾਇਓ ਤੁਸੀਂ ਵੀ ਮੁਲਕ ਦਾ ਜਿਹੜਾ ਨਾਂ ਹੈ ਨਾ ਕੋਈ ਫਰਾਡ ਕਰਕੇ ਚਾਨਣ ਨਾ ਕਰਿਓ ਮਿਹਰਬਾਨੀ ਕਰਕੇ। ਇਹ ਨਾ ਹੋਵੇ ਕਿ ਹੁਣ ਸਿਰਫ ਜਿਹੜਾ ਗੱਤਾ ਲੈਣ ਵਾਸਤੇ, ਗੱਤਾ ਆਉਂਦੇ ਨੇ ਵੀਜ਼ੇ ਨੂੰ, ਆਪਣਾ ਉਹਨੂੰ ਪਾਸਪੋਰਟ ਨੂੰ, ਬਾਹਰ ਇੱਕ ਜਿਹੜੇ ਕੋਡ ਵਰਡ ਰੱਖਿਆ ਨਾ ਸਾਡੇ ਓਵਰਸੀਜ਼ ਪਾਕਿਸਤਾਨੀਆਂ ਨੂੰ, ਗੱਤਾ ਆਉਂਦੇ ਨੇ ਉਹਨੂੰ, ਵਰਕਾ ਆਉਂਦੇ ਨੇ ਵੀਜ਼ੇ ਨੂੰ ਤੇ ਗੱਤਾ ਆਉਂਦੇ ਨੇ ਉਸ ਮੁਲਕ ਦੇ ਪਾਸਪੋਰਟ ਨੂੰ। ਤੇ ਉਹ ਗੱਤਾ ਲੈਣ ਵਾਸਤੇ ਫਿਰ ਜਿਹੜਾ ਨਾ ਜਿਹੜੇ ਉੱਧਰ ਚੜ੍ਹਦੇ ਪੰਜਾਬ ਵਾਲੇ ਨੇ ਉਹ ਪੱਕਾ ਹੋਣਾ ਕਹਿੰਦੇ ਨੇ ਉਹਨੂੰ,
ਤੇ ਹੁਣ ਪੱਕੇ ਹੋ ਕੇ ਤੇ ਇਸ ਵਿਚਾਰੀ ਦੀ ਕੱਚੀ ਨਾ ਕਰ ਦਿਓ, ਇਹਦੇ ਨਾਲ ਹੁਣ ਵਿਆਹ ਕੀਤਾ ਤੇ ਸਾਥ ਵੀ ਨਿਭਾਇਓ। ਅੱਛਾ ਜੀ, ਅੱਗੇ ਤੁਹਾਡੇ ਕੋਲ ਚਿੱਠੀ ਪੱਤਰ ਨੇ। ਸਭ ਤੋਂ ਪਹਿਲੇ ਤੇ ਬਹੁਤ ਸਾਰੇ ਦੋਸਤਾਂ ਨੇ, ਤਜਮਲ ਹੁਸੈਨ ਸਾਹਿਬ ਨੇ, ਪਾਕਿਸਤਾਨੀ ਮੁਸਲਿਮ ਨੇ, ਇਹਨਾਂ ਨੇ ਮੇਰੇ ਭਰਾ ਦੀ ਰਿਕਵਰੀ ਦੇ ਉੱਤੇ ਮੈਨੂੰ ਮੁਬਾਰਕਬਾਦ ਦਿੱਤੀ ਹੈ, ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ। ਬੜਾ ਬਹੁਤ ਸ਼ੁਕਰੀਆ ਤੁਹਾਡਾ। ਅੱਛਾ ਜੀ, ਅੱਗੇ ਅਹਿਮਦ ਚੀਮਾ, ਉਹਨਾਂ ਨੇ ਇਹ ਕਿਹਾ ਹੈ ਕਿ ਜੀ ਇਹ ਬੜਾ ਤੁਸੀਂ ਅੱਛੀ ਗੱਲ ਕਰ ਰਹੇ ਹੋ ਕਿ ਮਰੂਸੀ ਸਿਆਸਤ ਦਾ ਖਾਤਮਾ ਹੋਣਾ ਚਾਹੀਦਾ, ਫੇਰ ਹੀ ਮੁਲਕ ਅੱਗੇ ਵਧੇਗਾ। PTI ਦੀ ਮੌਜੂਦਾ ਕਿਆਦਤ ਦੇ ਵਿੱਚ ਵੀ ਵਡੇਰੇ ਤੇ ਜਾਗੀਰਦਾਰ ਭਰੇ ਪਏ ਨੇ ਤੇ ਆਮ ਆਦਮੀ ਨੂੰ PTI ਦੇ ਵਿੱਚ ਵੀ ਸਿਆਸਤ ਕਰਨ ਲਈ ਮੁਸ਼ਕਿਲ ਹੁੰਦੀ ਹੈ। ਖਾਨ ਸਾਹਿਬ ਨੇ ਇਨਸ਼ਾਅੱਲਾ ਜਿਸ ਤਰ੍ਹਾਂ ਹੀ ਬਾਹਰ ਆਉਂਦੇ ਨੇ ਤੇ ਮਿਡਲ ਕਲਾਸ ਲਈ ਭਰਪੂਰ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਕਿ ਸਿਸਟਮ ਦੇ ਵਿੱਚ ਤਾਜਰ, ਜਾਗੀਰਦਾਰ ਤੇ ਮਾਫੀਆ ਕੋਲੋਂ ਜਾਨ ਛੁਡਾਈ ਜਾਏ। ਵੇਖੋ, ਜਦੋਂ ਤੱਕ ਅਸੀਂ ਨਹੀਂ ਕਰਾਂਗੇ ਨਾ, ਪਾਕਿਸਤਾਨ ਅੱਗੇ ਨਹੀਂ ਵਧੇਗਾ। ਇਹ ਭੈੜਾ ਜਿਹਾ ਮੈਂ ਲਫ਼ਜ਼ ਕਹਿਣ ਲੱਗਾ, ਬੜਾ ਭੈੜਾ ਜਿਹਾ, ਮਾਜ਼ਰਤ। ਪੰਜਾਬੀ ਦੀ ਇੱਕ ਮਿਸਾਲ ਹੈ, ਕੁੱਤਾ ਕੁੱਤੇ ਦਾ ਵੈਰੀ ਹੈ। ਇਹ ਮਾਜ਼ਰਤ ਦੇ ਨਾਲ ਪੰਜਾਬੀ ਦੀ ਮਿਸਾਲ ਹੈ, ਕੁੱਤਾ ਕੁੱਤੇ ਦਾ ਵੈਰੀ ਹੈ। ਅਸਲ ਦੇ ਵਿੱਚ ਮਿਡਲ ਕਲਾਸੀਆ ਹੀ ਮਿਡਲ ਕਲਾਸੀਏ ਦਾ ਵੈਰੀ ਹੁੰਦਾ ਹੈ। ਸਾਨੂੰ ਵੀ ਜਿਹੜਾ ਕੋਈ ਨਾ ਕੋਈ ਜਾਗੀਰਦਾਰ ਤੇ ਵਡੇਰਾ ਹੀ ਚੰਗਾ ਲੱਗਦਾ ਹੈ। ਜੇ ਕੋਈ ਸਾਡੇ ਵਰਗਾ ਮਿਡਲ ਕਲਾਸ ਵਾਲਾ ਗਾਂਹ ਨਿਕਲਣ ਲੱਗੇ ਨਾ ਤਾਂ ਉਹਦੀ ਲੱਤ ਫੜ ਕੇ ਅਸੀਂ ਆਪ ਵੀ ਖਿੱਚਦੇ ਹਾਂ। ਬਹਰਹਾਲ ਇਹ 'ਤੇ ਭਰਪੂਰ ਆਵਾਜ਼ ਚੁੱਕਾਂਗੇ ਜੀ। ਜਦੋਂ ਤੱਕ ਇਹ ਕੰਮ ਨਹੀਂ ਬਣਦਾ, ਮਿਡਲ ਕਲਾਸ ਦੇ ਲੋਕ ਅੱਗੇ ਨਹੀਂ ਆਉਂਦੇ, ਪਾਕਿਸਤਾਨ ਜਿਹੜਾ ਉਹ ਅੱਗੇ ਨਹੀਂ ਜਾ ਸਕਦਾ। ਅੱਛਾ ਜੀ, ਹਾਂ, ਅਸੀਂ ਸ਼ਰੀਫ ਖਾਨਦਾਨ ਨੂੰ ਮੁਸਲਸਲ 2 ਸਾਲ ਤੋਂ ਲਗਾਤਾਰ ਸਿਹਤਮੰਦ ਰਹਿਣ 'ਤੇ ਮੁਬਾਰਕਬਾਦ ਪੇਸ਼ ਕਰਦੇ ਹਾਂ ਤੇ ਤਜਰਬੇ ਤੋਂ ਸਾਬਤ ਹੋਇਆ ਕਿ ਸ਼ਰੀਫ ਖਾਨਦਾਨ ਤੇ ਜ਼ਰਦਾਰੀ ਖਾਨਦਾਨ ਜਿਹੜਾ ਉਹ ਸਿਹਤ ਦਾ ਰਾਜ਼ ਪਾਕਿਸਤਾਨ ਦਾ ਕੌਮੀ ਖਜ਼ਾਨਾ ਹੈ। ਜਦੋਂ ਤੱਕ ਪਾਕਿਸਤਾਨੀ ਆਵਾਮ ਜਿਹੜੀ ਹੈ ਉਹ ਆਵਾਮ ਪਾਕਿਸਤਾਨ ਦੇ ਕੌਮੀ ਖਜ਼ਾਨੇ ਨੂੰ ਇਹ ਲੁੱਟਦੇ ਰਹਿਣ ਤੇ ਆਵਾਮ ਭਰਦੀ ਰਹੇ ਆਪਣੇ ਖੂਨ ਪਸੀਨੇ ਨਾਲ, ਇਹ ਤੰਦਰੁਸਤ ਤੇ ਸਿਹਤਮੰਦ ਰਹਿੰਦੇ ਨੇ। ਇਹ ਤੁਹਾਨੂੰ ਜ਼ਰਾ ਵੀਡੀਓ ਵਿਖਾ ਦਿੰਦੇ। ਇਹ ਜਿਹੜੀ ਕਮਰ ਹੈ, ਇਹ ਕਮਰ ਕਦੀ ਸਿੱਧੀ ਹੁੰਦੀ ਹੀ ਨਹੀਂ ਸੀ। ਕਮਰ ਕਸ ਭਾਵੇਂ ਖਵਾ ਦਿਓ ਇਹਨਾਂ ਨੂੰ ਤੇ ਭਾਵੇਂ ਗੂੰਦ ਕਤੀਰਾ ਖਵਾ ਦਿਓ, ਇਹਨਾਂ ਦੀ ਕਮਰ ਕਦੀ ਸਿੱਧੀ ਨਹੀਂ ਸੀ ਹੁੰਦੀ। ਤੇ ਜਦੋਂ ਦੀ ਹਕੂਮਤ ਹੈ ਹੁਣ ਵੇਖੋ ਇਹ ਕਮਰ ਜਿਹੜੀ ਇਹਦੇ 'ਚ ਦਰਦ ਹੀ ਨਹੀਂ ਹੁੰਦੀ। ਹੁਣ ਤੇ ਨੱਚਦੇ ਫਿਰਦੇ ਨੇ ਪੱਬਾਂ ਭਾਰ ਸ਼ਬਾਜ਼ ਸ਼ਰੀਫ ਸਾਹਿਬ ਹਰ ਥਾਂ ਦੇ ਉੱਤੇ। ਤੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਅਲਤਾਫ ਖਾਨ ਸਾਹਿਬ ਕਿ ਇਹ ਟੱਬਰ ਦੀ ਜਿਹੜੀ ਹੈ ਨਾ, ਇਹ ਤਾਂ ਉਦੋਂ ਹੀ ਠੀਕ ਰਹਿੰਦੇ ਨੇ ਜਦੋਂ ਇਹ ਇਹਨਾਂ ਨੂੰ ਹਕੂਮਤ ਲੱਭਦੀ ਹੈ ਜਾਂ ਹਕੂਮਤ 'ਚ ਰਹਿੰਦੇ ਨੇ, ਕਿਉਂਕਿ ਸਾਰਾ ਜਨਾਬ ਪਸੰਦ ਸਾਡੀ, ਖਰਚਾ ਸੱਜਣਾ ਦਾ। ਗੱਲ ਉਹ ਹੈ ਤੇ ਪਸੰਦ ਇਹਨਾਂ ਦੀ ਤੇ ਖਰਚਾ ਸੱਜਣਾ ਦਾ। ਲਓ ਜੀ, ਮੈਨੂੰ ਦਿਓ ਹੁਣ ਇਜਾਜ਼ਤ ਤੇ ਰੱਬ ਰੱਖ।